अस्सलाम वालेकुम, की हाल है प्यारिओ। मैं आ बज़िया ते तुसी साडे नाल जुड़े हो वेख पंजाब टीवी दे राहीं। मित्रों प्यारिओ, पंजाब दी एक खूबसूरती दे विच इजाफा करदे ने, उस च वाधा करदे ने छेड़ू। इन्हां नूं छेड़ू भी आखिया जांदा है ते जेहड़े बकरियां चरांदे ने, मੱਝਾਂ लै के फिरदे हुंदे ने वड्डे वड्डे इज्जड़, ते ਉਹ ਸਾਰਾ ਦਿਨ ਉਹਨਾਂ ਦਾ ਇੰਜ ਹੀ ਗੁਜ਼ਰਦਾ ਹੈ। ਇਹਨਾਂ ਦਾ ਜਿਹੜਾ ਇਹਨਾਂ ਦੀ ਆਬਜ਼ਰਵੇਸ਼ਨ ਹੈ ਉਹ ਬਹੁਤ ਵਧੀਆ ਹੁੰਦੀ ਹੈ, ਕਿਉਂਕਿ ਇਹਨਾਂ ਨੇ ਫਿਰਨਾ ਟੁਰਨਾ ਹੁੰਦਾ, ਟੁਰ ਕੇ ਸਾਰਾ ਸਫ਼ਰ ਕਰਨਾ ਹੁੰਦਾ। ਲੰਘਦੇ ਮੈਂ ਵੇਖਿਆ ਤੇ ਬੱਕਰੀਆਂ ਦੇ ਇੱਜੜ ਸੀ, ਨਾਲ ਦੋ ਤਿੰਨ ਛੇੜੂ ਫਿਰਦੇ ਸੀ ਤੇ ਮੈਂ ਕਿਹਾ ਇਹਨਾਂ ਨਾਲ ਗੱਪਸ਼ਪ ਕੀਤੀ ਜਾਵੇ। ਕਦੀ ਵੀ ਕਿਸੇ ਨੇ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਕੋਈ ਕਿਸੇ ਨੇ ਵੀਡੀਓ ਨਹੀਂ ਅਪਲੋਡ ਕੀਤੀ ਜਾਂ ਇਹਨਾਂ ਦੇ ਬਾਰੇ ਪੁੱਛਿਆ ਨਹੀਂ ਜਾਂ ਇਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਉਸ ਬਾਰੇ ਗੱਲਬਾਤ ਨਹੀਂ ਕੀਤੀ। ਮੇਰੇ ਦਿਲ 'ਚ ਆਇਆ ਕਿ ਮੈਂ ਗੱਲਬਾਤ ਕਰਾਂ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਆ ਜਾਓ ਜੀ बाबा जी, करो गलबात। वालेकुम सलाम जी, की हाल है जी? ठीक ठाक जी, सब खैरियत? अल्लाह की रहमत, माशाल्लाह। उम्र कितनी होगी ਤੁਹਾਡੀ? कम से कम जी 50 साल। 50 साल उम्र होगी माशाल्लाह। ते हजे भी बड़े फिट हो ना, कोई वो नहीं है? बड़ी अल्लाह की रहमत। रहमत है ना माशाल्लाह। ते कितना ਤੁਸੀਂ ਕਿੰਨੀ ਦੇਰ ਹੋ ਗਈ ਬੱਕਰੀਆਂ ਚਲਾਉਂਦੇ ਆ? 30 साल हो। ਅੱਛਾ, ਆ ਸਾਰਾ ਆਪਦਾ ਜਿਹੜਾ ਇਹ ਲੋਕਾਂ ਦੀਆਂ ਨੇ? ਇਹ ਜੀ ਬਾਈ ਨਾਗ ਮੇਰੇ ਆ, ਹਾਂ। ਬਾਕੀ ਇਸ ਬਾਈ ਅੱਛਾ, ਬਾਕੀ ਦੂਸਰੇ ਭਾਈਆਂ? ਹਾਂਜੀ। ਅੱਛਾ, ਤੇ ਉਹ ਇਹਦੇ ਚ ਸਵੇਰ ਨਿਕਲਦੇ ਹੋ? ਕਿੰਨੇ ਵਜੇ ਨਿਕਲਦੇ ਹੋ ਸਵੇਰ ਨੂੰ? ਜੀ 9 ਵਜੇ ਵੀ 10 ਵਜੇ ਵੀ ਨਿਕਲ ਆਈਦਾ। ਅੱਛਾ, ਹਾਂਜੀ। ਤੇ ਵਾਪਸ ਕਿੰਨੇ ਵਜੇ ਜਾਂਦੇ ਹੋ? ਸ਼ਾਮ 5 ਵਜੇ। ਸ਼ਾਮ 5 ਵਜੇ ਚੱਲ ਜਾਂਦੇ ਹੋ। ਤੇ ਰਾਸਤੇ ਵਿੱਚ ਮੈਂ ਵੇਖਿਆ ਕਿ ਤੁਸੀਂ ਉਹ ਇੱਕ ਕੇਤਲੀ ਜੀ ਵੀ ਰੱਖੀ ਹੈ, ਇਹਨਾਂ ਦਾ ਦੁੱਧ ਚੋ ਕੇ ਹਾਂਜੀ, ਤੇ ਹਾਂਜੀ। ਚਾਹ ਬਣਾ ਲੈਂਦੇ ਆ ਉੱਥੇ ਹੀ? ਨਾ ਜੀ ਦੇਸ਼ ਕੇ ਰੱਖੀ ਹੋਈ। ਦੇਚ ਕੇ ਰੱਖੀ ਹੁੰਦੀ ਨਾ? ਨਾਲ 2-4 ਕੱਪ ਵੀ ਰੱਖੇ ਹੋਏ। ਵਾਹ ਵਾਹ ਵਾਹ। ਜੇ ਕੋਈ ਆਣ ਜਾਣ ਵਾਲਾ ਟੱਕਰ ਜਾਵੇ ਤੇ ਹਾਂਜੀ, ਉਹਨੂੰ ਮਹਿਮਾਨ ਹੁੰਦੀ ਵਾਹ ਤਾਬੇਦਾਰੀ ਵੀ ਕਰਦੇ। ਕੀ ਬਾਤ ਹੈ। ਤੇ ਕਿੰਨਾ ਕੁ ਸਫ਼ਰ ਕਰਦੇ ਹੋ ਇੱਕ ਦਿਨ ਦੇ ਵਿੱਚ? ਕਿੰਨਾ ਕੁ ਟੁਰਦੇ ਹੋ? ਇਹ ਜੀ 20 ਮੀਲ ਵੀ ਕਰ ਜਾਂਦਾ, 30 ਵੀ ਕਰ ਜਾਈਦਾ। ਓਏ ਹੋਏ ਹੋਏ ਹੋਏ, ਟੁਰੇ ਫਿਰਦੇ ਹੋ? ਹਾਂਜੀ, ਟੁਰੇ ਫਿਰ। ਟੁਰੇ ਗਏ ਤੇ ਟੁਰੇ ਆਏ। ਬੱਕਰਾ ਵਗੈਰਾ ਹਾਂਜੀ ਉਹਦਾ ਤੁਸੀਂ ਕਦੀ ਗੋਸ਼ਤ ਖਾ ਕੇ ਵੇਖੋ, ਉਹਦਾ ਟੇਸਟ ਹੋਰ ਹੈ। ਹਾਂਜੀ। ਤੇ ਜਿਹੜੇ ਅਸੀਂ ਲੈਨੇ ਆ ਆਪਣਾ ਦੂਸਰਾ ਬਾਜ਼ਾਰ ਦੇ ਵਿੱਚੋਂ ਫਾਰਮਾਂ ਵਾਲਾ ਜਿਹੜਾ ਬੱਕਰਿਆਂ ਦਾ ਗੋਸ਼ਤ ਆ, ਉਹਦਾ ਟੇਸਟ ਹੋਰ ਹੈ। ਉਹਦਾ ਟੇਸਟ ਹੋਵੇ ਤੇ ਆ ਇਹਦੀ ਕੀ ਬਾਤ ਹੈ ਨਾ? ਹਾਂਜੀ, ਇਹਦਾ ਟੈਸਟ ਸਹੀ ਹੁੰਦਾ ਹੈ, ਕਿਹੜਾ ਬਾਜ਼ਾਰੂ ਹੁੰਦਾ ਹੈ ਉਸ ਦਾ ਨਹੀਂ ਸਹੀ ਹੁੰਦਾ। ਹਾਂ, ਤੇ ਕੋਈ ਨਹੀਂ, ਪੰਜਾਬੀ ਜੀ ਗੱਲ ਕਰੋ। ਅੱਛਾ, ਇਹਦੇ 'ਚ ਤੁਸੀਂ ਮੈਨੂੰ ਆ ਦੱਸੋ ਕਿ ਤੁਸੀਂ ਰਹਿੰਦੇ ਕਿਵੇਂ? ਕਿਉਂਕਿ ਬਹੁਤ ਸਾਰੇ ਪਹਿਲੇ ਅਸੀਂ ਵੇਖਦੇ ਸਾਂ ਕਿ ਉਹਨਾਂ ਕੋਲੇ ਮਾਲ ਡੰਗਰ ਬਹੁਤ ਹੈ, ਹਾਂਜੀ ਹਾਂਜੀ ਲੇਕਿਨ ਉਹਨਾਂ ਨੇ ਘਰਾਂ 'ਚ ਨਹੀਂ ਰਹਿਣਾ, ਉਹਨਾਂ ਨੇ ਆਪਣੇ ਉਹ ਟੱਪਰੀ ਬਣਾ ਕੇ ਉਹਦੇ ਵਿੱਚ ਰਹਿਣਾ। ਜੀ ਹਾਂ। ਤੁਸੀਂ ਵੀ ਉੱਥੇ ਹੀ ਰਹਿੰਦੇ ਹੋ? ਉਹ ਯਾਨੀ ਕਿ ਜਿਹੜੇ ਬੰਦੇ ਸ਼ਹਿਰੋਂ ਆਉਂਦੇ ਹਨ, ਹਾਂ ਉਹ ਟੱਪਰੀਆਂ ਲਾ ਕੇ ਬਾਹਰ ਬਹਿ ਜਾਂਦੇ ਆ, ਹਾਂ ਮਾਲ ਚਾਰ ਕੇ ਆਏ ਹਾਂ। 12 ਵਜੇ ਦੇ ਵਿੱਚ ਵਾਹ ਵਾਹ। ਤੇ ਤੁਹਾਡੀ ਕਿੱਥੇ, ਤੁਹਾਡਾ ਆਪਣਾ ਕੁਨਬਾ ਕਬੀਲਾ ਕਿੱਥੇ ਬੈਠਾ ਹੈ? ਅੱਛਾ, ਉਹ ਤੁਸੀਂ ਵੀ ਟੱਪਰੀਆਂ ਲਾਈਆਂ? ਤੁਸੀਂ ਮਕਾਨ ਬਣਾਇਆ? ਅੱਛਾ ਅੱਛਾ ਅੱਛਾ। ਤੇ ਕਿਵੇਂ ਮੁਸ਼ਕਿਲ ਨਹੀਂ ਲੱਗਦਾ ਗਰਮੀਆਂ ਦੇ ਵਿੱਚ? ਤੇ ਬਹੁਤ ਗਰਮੀ ਹੁੰਦੀ ਹੈ ਜਦੋਂ ਤੁਸੀਂ ਲੈ ਕੇ ਫਿਰਦੇ ਹੋ ਜੜ ਨੂੰ। ਉਹ ਅਸੀਂ ਜੀ ਉਦੋਂ ਜਦੋਂ 11-12 ਦਾ ਟਾਈਮ ਹੁੰਦਾ ਹੈ, ਹਾਂ। ਉਦੋਂ ਛਾਂ ਤੇ ਲੈ ਜਾਂਦੇ ਆ, ਮਾਲ ਜਾ ਕੇ ਛਾਂ ਤੇ ਲੈ ਜਾਂਦੇ ਆ। ਅੱਛਾ। ਅਸੀਂ ਆਪਣਾ ਜੀ ਇਹਨਾਂ ਦਾ ਦੁੱਧ ਚੋਣਾ, ਹੂੰ। ਦੁੱਧ ਚੋ ਕੇ ਵੀ ਜਿੰਨੇ ਵੀ ਬੰਦੇ ਹੈਗੇ ਆ, ਹਾਂ। ਅਸੀਂ ਚਾਹ ਬਣਾਉਣੀ। ਵਾਹ ਵਾਹ। ਜਿਹੜਾ ਕੋਈ ਲੰਘਦਾ ਟੱਪਦਾ ਆਦਮੀ ਆ ਗਿਆ, ਕੋਈ ਬੜੇ ਸ਼ੌਕ ਨਾਲ ਬੱਕਰੀਆਂ ਦੇ ਦੁੱਧ ਦੀ ਚਾਹ ਪੀਂਦੇ ਬੰਦੇ, ਚਾਹ ਬਹੁਤ ਚੰਗੀ ਬਣਦੀ, ਹਾਂ ਹਾਂ ਹਾਂ। ਉਹਨੂੰ ਵੀ ਬੁਲਾ। ਵਾਹ ਜੀ ਵਾਹ। ਤੇ ਬੱਕਰੀਆਂ ਤੁਹਾਡੀ ਗੱਲ ਸਾਰੀ ਸਮਝਦੀਆਂ ਨੇ? ਆਸਾ ਜਿੰਨੀ ਬੱਕਰੀਆਂ ਨੇ ਇਹਨਾਂ ਕਿਵੇਂ ਇਹਨਾਂ ਨੂੰ ਜਦੋਂ ਉਹਨਾਂ ਬੁਲਾਣਾ ਹੋਵੇ ਵੀ ਉਰੇ ਆਓ, ਉਦੋਂ ਕੀ ਕਰਦੇ ਹੋ? ਕੀ ਅਸੀਂ ਇਹਨਾਂ ਨੂੰ ਆਵਾਜ਼ ਲਾਉਣੀ ਹੈ। ਕਿਵੇਂ ਆਵਾਜ਼ ਲਾਉਂਦੇ? ਬੋਲੀਆਂ ਨੇ ਬੱਕਰੀਆਂ, ਬੋਲੀਆਂ ਨੇ ਬੱਕਰੀਆਂ, ਬੋਲੀਆਂ ਨੇ। ਵਾਹ ਵਾਹ ਵਾਹ, ਆਈਆਂ ਨੇ ਤੇਰੇ ਨਾਲ। ਅਜੇ ਮਾਲ ਸਾਰਾ ਇਕੱਠਾ ਨਹੀਂ ਹੈ ਜੀ, ਜੇ ਸਾਰਾ ਇਕੱਠਾ ਹੋਵੇ ਤੇ ਮਾਲ ਆਉਂਦਾ ਹੈ। ਸਹੀ। ਤੇ ਉਹ ਜਿਹੜਾ ਅੱਗੇ ਆਵਾਜ਼ ਆਈ ਤੁਰ ਕਰਕੇ, ਉਹ ਕਿਵੇਂ ਸੀ? ਲਾਈ ਮਾਜ ਉਹ ਮਿਹਨਤ ਹੁੰਦੀ ਆ ਹੁਣ ਜਿਹੜੀ ਇੱਥੋਂ ਤੋਂ ਅਸੀਂ ਇੱਥੋਂ ਬੱਕਰੀਆਂ ਇਹਨੂੰ ਲੈ ਕੇ ਆਣ ਲੱਗੇ, ਹਾਂ, ਇਹਦਾ ਕੀ ਮਤਲਬ ਹੁੰਦਾ ਹੈ। ਇਹਦਾ ਵੀ ਮਤਲਬ ਬਰਾਜ ਅੱਗੇ ਟੁਰ ਪੈਣਾ ਜੇ, ਜਾਂ ਮਤਲਬ ਪਾਣੀ ਪੂਣੀ ਪੀਣਾ ਹੋਵੇ, ਮਾਲ ਨੇ ਉੱਥੇ ਜਾ ਕੇ ਪਾਣੀ ਤਲਾ। ਪਾਣੀ ਦੀ ਆਵਾਜ਼ ਨਹੀਂ ਦੱਸ ਬਾਬਾ ਜੀ। ਕਿਸੇ ਨੂੰ ਕੋਈ ਪਿਆਸ ਨਹੀਂ, ਕਿਸੇ ਨੂੰ ਥੱਕੀਆਂ ਪਈਆਂ। ਹਾਂਜੀ, ਬੈਠੇ ਰੱਜ ਕੇ। ਕੋਈ ਨਾ ਬੱਕਰੀ ਸਮਾਨ ਬੈਠ ਗਏ ਨੇ ਨਾ, ਇੱਕ ਬੜਾ ਬੰਦ ਕਰ। ਅੱਛਾ। ਤੇ ਕਿਵੇਂ ਸ਼ਾਮ ਨੂੰ ਜਦੋਂ ਤੁਸੀਂ ਘਰ ਜਾਣਾ ਥੱਕਦੇ ਬੜੇ ਜਾਂਦੇ ਹੋ ਕਿ ਨਹੀਂ ਥੱਕਦੇ? ਤੇ ਵਿਆਹ ਹੋਇਆ ਬੱਚੇ? ਵਾਹ ਵਾਹ। ਉਹ ਕੀ ਕਰਦੇ? ਹਾਂ, ਵਾਹ ਵਾਹ। ਅੱਛਾ, ਤੁਸੀਂ ਸ਼ਾਦੀ ਵੀ ਟਾਈਮ ਨਾਲ ਹੀ ਕਰਦੇ ਹੋ ਨਾ? ਹਾਂਜੀ। ਹਾਂ, ਮੈਂ ਵੇਖਿਆ। ਮੇਰਾ ਬੱਚਾ ਤਕਰੀਬਨ 20 ਸਾਲ ਦਾ ਹੋਣਾ ਹੈ। ਹਾਂ। ਉਹਦਾ ਵੀ ਇੱਕ ਬੱਚਾ ਵਾਹ ਜੀ ਵਾਹ। 18 ਸਾਲ ਉਮਰ ਸੀ ਉਸकी। ਤੁਸੀਂ ਕਿਹੜੀ ਓੜ ਕਬੀਲਾ ਤੁਹਾਡਾ? ਨਹੀਂ ਜੀ, ਮੈਂ ਜੱਟ ਹਾਂ। ਇਹ ਅੱਛਾ ਅੱਛਾ। ਕਿਉਂਕਿ ਓੜ ਪਹਿਲੇ ਜਿਹੜੇ ਸੀ ਨਾ, ਉਹ ਅਸੀਂ ਵੇਖਦੇ ਸਾਂ ਛੋਟੇ ਹੁੰਦੇ ਆ, ਉਹਨਾਂ ਨੇ ਵੀ ਆਪਣੀਆਂ ਟੱਪਰੀਆਂ ਲਾਈਆਂ ਹੁੰਦੀਆਂ ਸੀ, ਇਸ ਪਾਸੇ ਬਹੁਤ ਓੜ ਬੈਠੇ ਹੁੰਦੇ ਸੀ, ਮਾਲ ਬੜਾ ਸੀ ਉਹਨਾਂ ਕੋਲ। ਹਾਂਜੀ ਹਾਂਜੀ।
ਹੁਣ ਭੇਡਾਂ ਘੱਟ ਹੋ ਗਈਆਂ ਨੇ, ਹੁਣ ਬੱਕਰੇ ਵਗੈਰਾ ਜ਼ਿਆਦਾ ਨੇ, ਉਹਨਾਂ ਕੋਲੇ ਭੇਡਾਂ ਜ਼ਿਆਦਾ ਹੁੰਦੀਆਂ ਸੀ। ਹੁਣ ਵੀ ਹੈਗੇ ਨੇ ਆਪਣੇ ਬੰਗਲੇ। ਹਾਂ 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 ਅੱਛਾ 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 ਉਹ ਵੀ ਹੋਰ ਸਹੀ ਸਹੀ। ਤੇ ਸ਼ਾਦੀ ਵਿਆਹ ਜਦੋਂ ਤੁਸੀਂ ਕਰਦੇ ਹੋ ਉਹਦੇ ਤੇ ਕੀ ਰਸਮਾਂ ਹੁੰਦੀਆਂ ਨੇ, ਉਹ ਥੋੜਾ ਦੱਸੋ। ਕਿਸ ਦਿਨ ਤੁਹਾਡੀ ਕੋਈ ਸ਼ਾਦੀ ਵੀ ਅਸੀਂ ਆਣ ਕੇ ਬਣਾਵਾਂਗੇ ਉਹਦੀ ਵੀਡੀਓ, ਕਿਉਂਕਿ ਤੁਹਾਡੀਆਂ ਸ਼ਾਦੀਆਂ ਕਹਿੰਦੇ ਨੇ ਕਿ ਵੇਖਣ ਵਾਲੀਆਂ ਹੁੰਦੀਆਂ ਨੇ, ਮੈਂ ਵੇਖੀ ਕੋਈ ਨਹੀਂ ਅਜੇ ਤੱਕ। ਸਾਡੇ ਰਸਮ ਇਹ ਹੁੰਦੀ ਜੀ, ਜਦੋਂ ਆਪਾਂ ਜੀ ਦਿਨ ਰੱਖਦੇ ਨੇ ਹਾਂ ਸਾਡੇ ਜੀ ਗਾਣਾ ਵਜਾਣਾ ਤੇ ਨੱਚਣਾ ਮੁੰਡੇ ਖੁੰਡੇ ਸ਼ੁਰੂ ਕਰ ਦਿੰਦੇ। ਸ਼ੁਰੂ ਵਾਹ ਜੀ ਵਾਹ, ਬੋਲੀਆਂ ਪਾਣੀਆਂ ਬੋਲੀਆਂ ਪਾਣੀਆਂ ਜਾਂ ਤੇ ਢਕਲਾ ਝੁੰਮਰ ਵੀ। ਹਾਂਜੀ ਉਹਦੇ ਤੇ ਡਾਂਸ ਕਰਨਾ। ਵਾਹ ਮਤਲਬ ਪੂਰਾ ਚਾਅ ਕਰਦੇ। ਹਾਂਜੀ ਵਾਹ ਜੀ ਵਾਹ। ਕਰਨਾ ਜੀ। ਜਿਸ ਦਿਨ ਵੀ ਮਹੀਨਾ ਰੱਖਤਾ ਜਾਂ 20 ਦਿਨ ਰੱਖਦੇ, ਅੱਜ ਤੋਂ ਜੀ ਉਹਨਾਂ ਨੇ ਨੱਚਣਾ ਤੇ ਵਜਾਣਾ ਸ਼ੁਰੂ ਕਰ ਦੇਣਾ। ਵਾਹ ਜੀ ਵਾਹ। ਤੇ ਤੁਸੀਂ ਤੇ ਸ਼ਾਦੀ ਤੇ ਬੁਲਾਉਂਦੇ ਵੀ ਬਹੁਤ ਸਾਰੇ, ਪੂਰੇ ਕਬੀਲੇ ਨੂੰ ਬੁਲਾਉਂਦੇ ਹੋ। ਹਾਂਜੀ ਘਰ ਰਸ਼ ਬਹੁਤ ਹੁੰਦਾ ਤੁਹਾਡੇ, ਹਨਾ, ਇਕੱਠ ਕਰਦੇ ਹੋ ਪੂਰਾ। ਵਾਹ ਜੀ ਵਾਹ। ਅਸੀਂ ਇਸ ਤਰ੍ਹਾਂ ਹੀ ਜਾਣਾ ਹੈ ਵੀ ਗਾਇਬ ਵੀ ਅਗਲੇ ਤੇ ਜਾ ਕੇ 5000 ਪਾਇਆ, ਉਹਨੇ ਆਣਾ ਹੈ ਤੇ ਉਹਨੇ 10 ਪਾਣਾ। ਅੱਛਾ ਅੱਛਾ ਅੱਛਾ। ਸਾਡੇ ਇਹ ਸਿਸਟਮ ਹੁੰਦਾ। ਹਾਂ 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 ਸਹੀ ਸਹੀ। ਤੇ ਜ਼ਿੰਦਗੀ ਪੂਰੀ ਇੰਜੋਏ ਕਰਦੇ ਪਏ ਹੋ? ਬਹੁਤ ਮਜ਼ੇ 'ਚ ਹੈ ਜ਼ਿੰਦਗੀ, ਹਾਂਜੀ ਅੱਲਾ। ਕੋਈ ਪਰੇਸ਼ਾਨੀ, ਕੋਈ ਦੁੱਖ, ਕੋਈ ਕਿਸੇ ਕਿਸਮ ਦਾ ਮਸਲਾ? ਪਰੇਸ਼ਾਨੀਆਂ ਵੇਖੋ ਜੀ ਇਨਸਾਨ ਤੇ ਆ ਜਾਂਦੀਆਂ ਨੇ। ਹਾਂ ਹਾਂ ਇਹ ਕੋਈ ਸਦਾ ਦਿਨ ਬੰਦੇ ਤੇ ਕੁਝ ਨਹੀਂ ਰਹਿੰਦਾ। ਹਾਂ। ਪਰੇਸ਼ਾਨੀ ਵੀ ਆ ਜਾਂਦੀ ਹੈ, ਅੱਲਾਹ ਤਾਲਾ ਮੁਸ਼ਕਲ ਹੱਲ ਕਰ। ਲੇਕਿਨ ਮੁਤਮਿਨ ਹੋ ਆਪਣੀ ਜ਼ਿੰਦਗੀ 'ਚ? ਹਾਂਜੀ ਕੋਈ ਗਿਲਾ ਸ਼ਿਕਵਾ ਨਹੀਂ ਵੀ ਆਏ ਆ ਦੁਨੀਆ ਤੇ ਆਣੀ। ਨਹੀਂ। ਅੱਛਾ ਤੁਸੀਂ ਬਹੁਤ ਸਫ਼ਰ ਕਰਦੇ ਹੋ, ਜਿਹੜਾ ਬੰਦਾ ਸਫ਼ਰ ਕਰਦਾ ਨਾ ਉਹ ਚੀਜ਼ਾਂ ਨੂੰ ਬੜਾ ਨਾ ਨਜ਼ਦੀਕ ਤੋਂ ਵੇਖਦਾ ਹੈ। ਹਾਂਜੀ ਕਦੀ ਇੰਜ ਹੋਇਆ ਕਿ ਤੁਸੀਂ ਕਿਸ ਜਗ੍ਹਾ ਤੋਂ ਲੰਘ ਰਹੇ ਹੋ, ਕੋਈ ਜਗ੍ਹਾ ਭਾਰੀਆਂ ਵੀ ਹੁੰਦੀਆਂ ਨੇ, ਕਦੀ ਡਰ ਗਏ ਹੋਵੋ ਕਿਸੇ? ਨਹੀਂ, ਕਦੀ ਨਹੀਂ ਹੋਇਆ? ਕਿਉਂਕਿ ਮਾਲ ਹਜ਼ੂਰ ਪਾਕ ਨੇ ਨਬੀ ਕਰੀਮ ਨੇ ਆਪ ਚਾਰੇ ਹਾਂ ਵੈਸੇ ਬਰਕਤ ਹੈ। ਇਹ ਹੌਲੀ ਭਾਰੀ ਤਾਂ ਤੋਂ ਲੰਘਦਾ ਟੱਪਦਾ ਰਹਿੰਦਾ ਹੈ। ਹੂੰ ਸ਼ਾਮ ਨੂੰ ਕਿਹੜਾ ਬੱਚੇ ਹੁੰਦੇ ਨੇ ਕੁੜੀਆਂ ਨੇ ਦੁੱਧ ਤੇ ਆਉਣਾ, ਹੂੰ ਜੋ ਮਾਲ ਦੇ ਅੱਗੇ ਆ ਜਾਏ ਉਹ ਫਿਰ ਮੁੰਡਾ ਬਣਦਾ। ਮਾਲ ਦੇ ਅੱਗੇ ਨੂੰ ਔਰਤ ਨੂੰ ਨਹੀਂ ਹੋਣਾ ਚਾਹੀਦਾ। ਅੱਛਾ 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 ਆ ਵੀ ਗੱਲ ਹੈ। ਅੱਛਾ ਅੱਛਾ ਜੇ ਆ ਜਾਵੇ ਤਾਂ 7 ਵਾਰੀ ਛੋਟੀ ਫੇਰੀ ਦੀ ਬਾਬਾ। ਅੱਛਾ ਸੋਟੀ ਫੇਰ ਦਿੰਦੇ ਹੋ? ਜੇ ਬੱਚਾ ਰੋਂਦਾ ਹੋਵੇ ਹਾਂ ਉਹ ਫਿਰ ਮਾਈਆਂ ਆਪੇ ਆ ਜਾਂਦੇ ਨੇ ਜਿਹੜੀ ਸਮਝਦਾਰ। ਹਾਂ ਜਿਹੜਾ ਬੱਕਰੀਆਂ ਦੇ ਅੱਗੇ ਬੰਦਾ ਜਾ ਰਿਹਾ ਹੋਵੇਗਾ ਨਾ, ਹਾਂ ਉਹਨੂੰ ਉਹਨੇ ਆਖਣਾ ਵੀ ਰੁਕੀ ਭਾਈ, ਅੱਛਾ ਉਹਨੇ ਰੁਕ ਜਾਣਾ, ਉਹਨੇ 7 ਵਜੇ ਸੋਟੀ ਉੱਤੇ। ਵਾਹ ਜੀ ਵਾਹ। ਆ ਵੀ ਟੋਣਾ ਤਾਂ ਠੀਕ ਹੈ, ਹਾਂ ਇਜ਼ਾਫਾ ਹੋ ਗਿਆ। ਜੇ ਮਰ ਜਾਣ ਤਾਂ ਸਾਲ ਦੀ ਮਿਹਨਤ ਵਾਦਾ ਵੀ ਹੈ, ਜੋ ਬਥੇਰਾ ਵਾਦਾ ਵੀ ਹੈ। ਤੇ ਜਦੋਂ ਕੋਈ ਤੁਹਾਡੇ ਕੋਲ ਖੁਸ਼ੀ ਗਮੀ ਹੁੰਦੀ ਹੈ, ਕੋਈ ਕੰਮ ਹੁੰਦਾ ਹੈਗਾ, ਉਹਦੇ ਵਿੱਚੋਂ ਕੋਈ ਇੱਕ ਦੋ ਜਾਨਵਰ ਵੇਚ ਕੇ ਵੇਚ ਲਈ ਆ ਬੁੱਤਾ ਸਾਰ ਲੈਂਦੇ। ਹਾਂਜੀ ਵੇਚ ਲੈਂਦੇ ਨੇ 7 ਵਿੱਚ। ਅੱਛਾ ਅੱਛਾ ਅੱਛਾ। ਲਓ ਜੀ ਪਿਆਰਿਓ, ਮੈਂ ਅਸਲ 'ਚ ਇਹਨਾਂ ਨਾਲ ਗੱਲਬਾਤ ਇਸ ਵਾਸਤੇ ਕੀਤੀ ਹੈ, ਮੈਂ ਤੁਹਾਨੂੰ ਮਾਹੌਲ ਇਸ ਵਾਸਤੇ ਦਾ ਹੈ। ਵੈਸੇ ਤੇ ਆ ਅਰਬਾਂ ਤੋਂ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਬੱਕਰੀਆਂ ਚਾਰੀਆਂ, ਤੇ ਹੋਰ ਬਹੁਤ ਸਾਰੇ ਪੈਗੰਬਰ ਜਿੰਨੇ ਵੀ ਆਏ ਉਹਨਾਂ ਦਾ ਮਸ਼ਗਲਾ ਹੀ ਆਹ ਸੀ, ਪੇਸ਼ਾ ਹੀ ਆਹ ਸੀ। ਤੇ ਸਾਡੇ ਪੰਜਾਬ ਦਾ ਵੀ ਇੱਕ ਬਹੁਤ ਵੱਡਾ ਜਿਹੜਾ ਕਲਚਰ ਹੈ ਉਹ ਇਹਦੇ 'ਚ ਲੁਕਿਆ ਛੁਪਿਆ ਹੈ। ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ, ਜਿਵੇਂ ਪਿੰਡਾਂ ਦੇ ਲੋਕ ਹੁੰਦੇ ਨੇ, ਉਹ ਜਿਨ੍ਹਾਂ ਕੋਲ ਕੋਈ 5-7 ਮਈਆਂ ਵੀ ਹੈ ਨਾ, ਉਹ ਮੁੰਡਿਆਂ ਨੂੰ ਕਹਿੰਦੇ ਜਾਓ ਵੀ ਤੁਸੀਂ ਇਹਨਾਂ ਨੂੰ ਚਾਰ ਲਿਆਓ। ਉਹ ਫਿਰ ਉਹ 5-7 ਇਹਦੀਆਂ ਨੇ, 5-7 ਉਹਦੀਆਂ ਨੇ, 5-7 ਉਹਦੀਆਂ ਨੇ, ਉਹ ਇੱਜੜ ਜਿਹਾ ਬਣਾ ਕੇ ਨਾਲੇ ਢੋਲੇ ਮਾਈਏ ਗਾਉਂਦੇ ਜਾਂਦੇ ਨੇ, ਤੇ ਨਾਲੇ ਜਨਾਬ ਉਹ ਲਗੇ ਜਾਂਦੇ ਨੇ। ਤੇ ਸਫਰੀ ਦਾ ਵੀ ਕੋਈ ਪਤਾ ਨਹੀਂ ਲੱਗਦਾ, ਜਿੱਥੇ ਦਿਲ ਕੀਤਾ ਉੱਥੇ ਚੋ ਲਈ ਤੇ ਆਪਣਾ ਚਾਹ ਬਣਾ ਲਈ। ਲਓ ਜੀ ਪਿਆਰਿਓ, ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਆ। ਉਮੀਦ ਕਰਨੇ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ। ਤੇ ਆ ਜਿਹੜੇ ਲੋਕ ਇੱਥੋਂ ਜਾਂਦੇ ਹੋਣ ਨਾ, ਜਿਵੇਂ ਆਪਦਾ ਇੱਜੜ ਲੈ ਕੇ ਜਾਂਦੇ ਪਏ ਨੇ, ਜੇ ਕਿਸੇ ਘਰਾਂ ਕੋਲੋਂ ਗੁਜ਼ਰਨ ਤਾਂ ਕਿਤੇ ਦਰਵਾਜ਼ਾ ਖੜਕਾ ਕੇ ਕੋਈ ਪਾਣੀ ਦੀ ਬੋਤਲ ਮੰਗ ਲੈਣ, ਕੋਈ ਪਾਣੀ ਦਾ ਗਲਾਸ ਮੰਗ ਲੈਣ, ਤੇ ਇਹਨਾਂ ਨੂੰ ਦੇ ਦਿਆ ਕਰੋ। ਆ ਵਿਚਾਰੇ ਘਰੋਂ ਸੁਬਾਹ ਦੇ ਨਿਕਲੇ ਹੁੰਦੇ ਨੇ, ਪਿਆਸੇ ਭੁੱਖੇ, ਆਪਦੇ ਕੰਮ ਤੇ ਜਾ ਰਹੇ ਨੇ, ਲੇਕਿਨ ਇਹਨਾਂ ਨੇ ਪਹਿਨਾ ਬੜਾ ਕੀਤਾ ਹੁੰਦਾ, ਤੇ ਇਹਨਾਂ ਦੀ ਖਿਦਮਤ ਕਰਦਿਆ ਕਰੋ। ਇਹ ਇਨਸਾਨੀਅਤ ਵੀ ਹੈ, ਤੇ ਰੱਬ ਨੂੰ ਇੰਝ ਦੀਆਂ ਚੀਜ਼ਾਂ ਬੜੀਆਂ ਪਸੰਦ ਨੇ। ਅੱਛਾ ਜੀ, ਆਪਕਾ ਨਾਮ? ਮੇਰਾ ਨਾਮ ਆਬਦ ਜ਼ਿਆ ਜੀ। ਅਬ ਸਭ ਜੀ ਜਦੋਂ ਵੀ ਬੱਕਰਾ ਬੁਕਰਾ ਲੈਣਾ ਹੋਵੇ ਤਾਂ ਬਾਹਰੋਂ ਲਿਆ ਕਰੋ, ਸ਼ਹਿਰੋਂ ਨਾ ਲਿਆ ਕਰੋ। ਹਾਂ ਦੇਖੋ ਜੀ, ਆ ਮੱਤ ਦੀ ਹਰ ਗੱਲ ਹੈ। ਚੀਜ਼ ਬਾਹਰੋਂ ਖਾਂਦੇ ਨੇ। ਹੂੰ ਇਹਨੇ ਉਹ ਚੀਜ਼ ਖਾਣੀ ਕਿ ਜਿਹੜਾ ਕੋਈ ਜਾਨਵਰ ਨਹੀਂ ਖਾਂਦਾ, ਨਾ ਮੱਝ ਖਾਏ ਨਾ ਗਾय ਖਾਏ। ਹਾਂ इसका गोश्त ਤਾਂ ਮਜ਼ੇਦਾਰ ਹੁੰਦਾ ਹੈ, ਸਹੀ ਹੈ। ਨਾਲੇ ਨਿੱਗਰ ਹੁੰਦਾ ਹੈ। ਹਾਂ ਨਿੱਗਰ ਹੁੰਦਾ, ਬਿਲਕੁਲ ਉਹ ਸਹੀ ਬੰਦਾ ਖਾਦਾ ਹੁੰਦਾ ਫਲਾਵਟ ਵਾਲਾ। ਫਲਾਵਟ ਆਉਂਦਾ ਹੁੰਦਾ, ਨਾਲੇ ਜਦੋਂ ਉਹਨਾਂ ਨੇ ਵੇਚਣਾ ਹੈ ਉਹ ਪਾਣੀ ਪੂਣੀ ਪਾ ਦਿੰਦੇ ਨੇ ਵਿੱਚ, ਬਹੁਤ ਸਾਰੇ ਮਾਮਲਾ। ਕੀ ਬਾਤ ਹੈ, ਬਾਹਰ ਟੋਲਦਾ ਫਿਰਦਾ ਚਰਦਾ ਵੇਚਦਾ। ਵਾਹ ਜੀ ਵਾਹ ਜੀ ਵਾਹ। ਲਓ ਜੀ ਪਿਆਰਿਓ, ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਆ। ਉਮੀਦ ਕਰਨੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ, ਤੇ ਜੇ ਵਧੀਆ ਲੱਗੀ ਹੈ ਤੇ ਕਮੈਂਟ ਜ਼ਰੂਰ ਕਰਿਆ ਜੇ। ਤੁਸੀਂ ਕਦੀ ਇੰਝ ਦਾ ਇੰਟਰਵਿਊ ਵੇਖਿਆ ਹੈ, ਕਿਸੇ ਛੇੜੂ ਦਾ ਵੀ ਵੇਖਿਆ ਹੋਵੇ, ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੇ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।